ਜਿਹੜਾ ਕੋਈ ਵੀ ਬੰਦਾ ਦੁਨੀਆਦਾਰੀ ਦੇ ਵਿੱਚ ਗੜੁੱਚ ਹੋਵੇ, ਉਹ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਦੁਨੀਆ ਦੇ ਹਿਸਾਬ ਨਾਲ ਹੀ ਹੋਵੇ, ਉਹਨੂੰ ਸੰਤਾਂ ਦੇ ਜਿਹੜੇ ਬਚਨ ਹੈਗੇ ਆ ਉਹ ਬਿਲਕੁਲ ਸਮਝ ਨਹੀਂ ਆ ਸਕਦੇ। ਮੇਨ ਗੱਲ ਹੈਗੀ ਆ ਵੀ ਜਦੋਂ ਆਪਾਂ 1984 ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਆ, ਆਪਣੇ ਸ਼ਹੀਦਾਂ ਦੇ ਅਮਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਆ, ਤੇ ਆਪਣੇ ਗੁਰੂ ਖਾਲਸਾ ਪੰਥ ਦੇ ਭਵਿੱਖ ਦੇ ਰਾਹ ਦੀ ਆਪਾਂ ਗੱਲ ਕਰਨੀ ਹੈਗੀ ਆ, ਇਹ ਜ਼ਰੂਰੀ ਆ ਵੀ ਜਿਹੜਾ ਆਪਣਾ ਨਜ਼ਰੀਆ ਹੈਗਾ ਉਹ ਗੁਰੂ ਵਾਲਾ, ਗੁਰੂ ਗ੍ਰੰਥ, ਗੁਰੂ ਪੰਥ ਵਾਲਾ ਹੋਵੇ, ਨਾ ਕਿ ਦੁਨੀਆ ਦਾ। ਜਿਹੜੀ ਸਿੱਖਾਂ ਦੀ ਸਿੱਖ ਸੰਘਰਸ਼ ਦੀ ਜਿਹੜੀ ਬੁਨਿਆਦੀ ਗੱਲ ਹੈਗੀ ਉਹ ਧਰਮ ਦੀ ਹੈਗੀ ਆ, ਕਿਉਂਕਿ ਪਿਛਲੇ ਕੁਝ ਸਮੇਂ ਦੇ ਵਿੱਚ ਆਪਣੇ ਸੰਘਰਸ਼ ਦੇ ਸਿਧਾਂਤ ਨੂੰ, ਆਪਣੇ ਸੰਕਲਪ ਨੂੰ ਵੀ ਧੁੰਦਲਾ ਕੀਤਾ ਜਾ ਰਿਹਾ ਵੀ ਇਹ ਸਿਰਫ ਕੋਈ ਰਾਜਸੀ ਲੜਾਈ ਹੈਗੀ ਆ। ਇਸ ਗੱਲ ਦਾ ਵੀ ਜ਼ਿਕਰ ਹੁੰਦਾ ਰਹਿੰਦਾ ਵੀ 1947 ਦੇ ਵਿੱਚ ਕੋਈ ਗਲਤੀ ਹੋਈ ਸੀ। ਉਸ ਗਲਤੀ ਨੂੰ ਇਨ੍ਹਾਂ ਵਿਚਾਰਾਂ ਦੇ ਨਾਲ ਸਾਨੂੰ ਸਮਝਣ ਦੀ ਲੋੜ ਹੈਗੀ ਆ ਵੀ 1947 ਦੀ ਕੋਈ ਵਕਤੀ ਗਲਤੀ ਨਹੀਂ ਸੀ, ਵੀ ਇੱਕ ਦਿਨ ਕੋਈ ਫੈਸਲਾ ਹੋਇਆ ਸੀਗਾ। 1947 ਦੇ ਵਿੱਚ ਜੋ ਸਾਡੀ ਰਾਜ ਸੀ, ਜਿਹੜੀ ਸਮਝ ਸੀਗੀ, ਉਹ ਬੁਨਿਆਦੀ ਸਮਝ ਦੇ ਵਿੱਚ ਇੱਕ ਵਿਗਾੜ ਸੀ, ਕਿਉਂਕਿ ਆਪਾਂ ਆਪਣੇ ਸੁਤੰਤਰ ਸੰਸਥਾਵਾਂ, ਆਪਣੇ ਤੇਗ ਦੇ ਜੋਹਰ ਤੇ ਟੇਕ ਰੱਖਣ ਦੀ ਬਜਾਏ, ਅਕਾਲ ਪੁਰਖ ਤੇ ਟੇਕ ਰੱਖਣ ਦੀ ਬਜਾਏ ਆਪਾਂ ਗੈਰਾਂ ਤੋਂ ਆਪਾਂ ਆਸਾ ਰੱਖਣੀ ਸ਼ੁਰੂ ਕਰ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV 84। TV 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦਾ ਨਿੱਘ ਮਾਣ ਰਹੇ ਗੁਰੂ ਖਾਲਸਾ ਜੀਓ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੋਂ ਲੈ ਕੇ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਇਕੱਤਰ ਹੋਏ, ਉੱਥੇ ਨਾਲ ਹੀ ਜੋ 1984 ਤੋਂ ਉਪਰੰਤ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਚੱਲ ਰਹੇ ਸੰਘਰਸ਼ ਦੇ ਅਜੋਕੇ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਆਪਾਂ ਇਕੱਤਰ ਹੋਏ ਹਾਂ, ਕਿਉਂਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਵੀ ਮਹਾਰਾਜ ਨੇ ਤੁਰ ਉੱਠ ਕੇ ਗੁਰੂ ਖਾਲਸਾ ਪੰਥ ਦੀ ਝੋਲੀ ਦੇ ਵਿੱਚ ਕੁਝ ਸ਼ਹੀਦ ਪੰਥ ਨੂੰ ਬਖਸ਼ਿਸ਼ ਕੀਤੇ ਹੈਗੇ ਆ। ਜਥੇਦਾਰ ਹਰਮੀਤ ਸਿੰਘ PhD, ਜਥੇਦਾਰ ਪਰਮਜੀਤ ਸਿੰਘ ਜੀ ਪੰਜਵੜ, ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ, ਭਾਈ ਜਗਰੂਪ ਸਿੰਘ ਪੰਜਵੜ, ਇਹ ਉਹ ਸਿੰਘ ਹੈਗੇ ਆ ਜਿਨ੍ਹਾਂ ਨੇ ਇਸ ਦੁਨੀਆ ਤੇ ਧਰਤੀ ਤੇ ਗਵਾਹੀ ਦਿੱਤੀ ਹੈਗੀ ਆ ਵੀ ਖਾਲਸਾ ਅਜੇ ਜਿਉਂਦਾ ਜਾਗਦਾ ਆ, ਖਾਲਿਸਤਾਨ ਦੀ ਸਥਾਪਤੀ ਵਾਸਤੇ ਜੰਗ ਜਾਰੀ ਆ ਤੇ ਜੰਗ ਜਾਰੀ ਰਹੇਗੀ। ਤੇ ਜਿੱਥੇ ਆਪਾਂ ਇਹਨਾਂ ਸਮਾਗਮਾਂ ਦੇ ਵਿੱਚ ਇਹਨਾਂ ਸ਼ਹੀਦਾਂ ਦੇ ਸਿਦਕ ਨੂੰ, ਸਿਰੜ ਨੂੰ, ਉਹਨਾਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਵਾਸਤੇ ਆਪਾਂ ਇਕੱਤਰ ਹੁੰਨੇ ਆ, ਉੱਥੇ ਹੀ ਆਪਾਂ ਭਵਿੱਖ ਦੀ ਸੇਧ ਲੈਣ ਵਾਸਤੇ ਵੀ ਆਪਾਂ ਇਕੱਤਰ ਹੁੰਨੇ ਆ, ਕਿਉਂਕਿ ਜਿਹੜੇ ਆਪਣੇ ਸ਼ਹੀਦ ਹੈਗੇ ਆ ਉਹ ਸਾਨੂੰ ਪ੍ਰਤੱਖ ਰੂਪ ਦੇ ਵਿੱਚ ਦਰਸਾਉਂਦੇ ਹੈਗੇ ਵੀ ਗੁਰੂ ਖਾਲਸਾ ਪੰਥ ਦਾ ਇਸ ਧਰਤੀ ਉੱਪਰ ਅਮਲ ਕਿਸ ਤਰੀਕੇ ਦਾ ਹੋਣਾ ਚਾਹੀਦਾ। ਤੇ ਨਾਲ ਜਿਹੜੀ ਇੱਕ ਅਹਿਮ ਗੱਲ ਹੈਗੀ ਹੈ ਸਾਡੀ ਸਮਝਣ ਵਾਸਤੇ, ਨਾਲ ਸਾਨੂੰ ਸ਼ਹੀਦਾਂ ਦਾ ਇਸ ਦੁਨੀਆ ਨੂੰ, ਆਪਣੇ ਸੰਘਰਸ਼ ਨੂੰ, ਆਪਣੇ ਨਿਸ਼ਾਨੇ ਨੂੰ, ਸੰਘਰਸ਼ੀਲ ਅਮਲ ਨੂੰ ਦੇਖਣ ਦਾ ਜਿਹੜਾ ਨਜ਼ਰੀਆ ਹੈਗਾ ਉਸ ਨੂੰ ਵੀ ਸਮਝਣ ਦੀ ਲੋੜ ਆ ਸਾਨੂੰ। 1978 ਦੇ ਵਿੱਚ ਜਦੋਂ 13 ਸਿੰਘ ਸ਼ਹੀਦ ਹੋਏ ਸੀਗੇ ਤੇ ਕੁਝ ਦਿਨ ਬਾਅਦ ਜਦੋਂ ਉਹਨਾਂ ਦੇ ਸੰਸਕਾਰ ਕੀਤੇ ਗਏ ਸੀਗੇ ਤਾਂ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਸੰਗਤ ਨੂੰ ਸੰਬੋਧਨ ਹੁੰਦਿਆਂ ਉਹਨਾਂ ਨੇ ਆਪਣੇ ਮਨ ਦੇ ਵਲਵਲੇ ਕੁਝ ਸਾਂਝੇ ਕੀਤੇ ਸੀ। ਉਹਨਾਂ 13 ਸਿੰਘਾਂ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਸੰਗਤ ਨੂੰ ਇਹ ਗੱਲ ਆਖੀ ਸੀਗੀ ਵੀ ਅੱਜ ਇਹ ਜਿਉਂਦਿਆਂ 'ਚ ਹੋਇਆ, ਆਪਾਂ ਹਜੇ ਮਰਿਆਂ 'ਚ। ਨਾਲ ਉਹਨਾਂ ਨੇ ਸਾਨੂੰ ਇਹ ਗੱਲ ਵੀ ਆਖੀ ਹੈਗੀ ਆ ਵੀ ਜਿਹੜੀ ਗੁਰੂ ਪਾਤਸ਼ਾਹ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਭ ਤੋਂ ਵੱਡੀ, ਸਭ ਤੋਂ ਮਹਾਨ ਦਾਤ ਸ਼ਹਾਦਤ ਦੀ ਜਿਹੜੀ ਰੱਖੀ ਹੈਗੀ ਆ,
ਇਹਨਾਂ ਸ਼ਹੀਦਾਂ ਨੇ ਸਾਨੂੰ ਯਾਦ ਕਰਾਇਆ, ਸੰਦੇਸ਼ ਦਿੱਤਾ ਵੀ ਉਸ ਦਾਤ ਨੂੰ, ਉਸ ਬਖਸ਼ਿਸ਼ ਨੂੰ ਪ੍ਰਾਪਤ ਕਰਨ ਵਾਸਤੇ ਦਰਵਾਜ਼ਾ ਸਾਡਾ ਖੁੱਲ੍ਹਾ ਆ। ਜਿਹੜਾ ਕੋਈ ਵੀ ਬੰਦਾ ਦੁਨੀਆਦਾਰੀ ਦੇ ਵਿੱਚ ਗੁੜੁੱਚ ਹੋਵੇ, ਉਹ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਦੁਨੀਆ ਦੇ ਹਿਸਾਬ ਨਾਲ ਹੀ ਹੋਵੇ, ਉਹਨੂੰ ਸੰਤਾਂ ਦੇ ਜਿਹੜੇ ਬਚਨ ਹੈਗੇ ਆ ਉਹ ਬਿਲਕੁਲ ਸਮਝ ਨਹੀਂ ਆ ਸਕਦੇ ਵੀ ਜਿਹੜੇ 13 ਲਾਸ਼ਾਂ ਦਾ ਹੁਣੇ ਸੰਗਤ ਸੰਸਕਾਰ ਕਰਕੇ ਹਟੀਆਂ ਵੀ ਉਹ ਜਿਉਂਦਿਆਂ 'ਚ ਕਿਵੇਂ ਹੋ ਸਕਦੇ। ਇਹ ਗੱਲ ਹੈਗੀ ਹੈ ਵੀ ਜੋ ਆਪਣੇ ਗੁਰੂ ਖਾਲਸਾ ਦਾ, ਆਪਣੇ ਸ਼ਹੀਦਾਂ ਦੇ ਜਿਹੜਾ ਦੁਨੀਆ ਨੂੰ, ਜ਼ਿੰਦਗੀ ਤੇ ਮੌਤ ਨੂੰ ਦੇਖਣ ਦਾ ਜਿਹੜਾ ਨਜ਼ਰੀਆ ਬਿਲਕੁਲ ਵਿਲੱਖਣਾ। ਸਿੱਖ ਵਾਸਤੇ ਆਪਣੀ ਮੌਤ ਕਬੂਲ ਕਰਕੇ ਉਸ ਤੋਂ ਆਪਣਾ ਜੀਵਨ ਸ਼ੁਰੂ ਹੁੰਦਾ। ਪਹਿਲਾ ਮਰਨ ਕਬੂਲ, ਜੀਵਨ ਕੀ ਛੜ ਆਸ, ਹੋ ਸਭਨਾ ਕੀ ਰੇਣਕਾਂ ਤਾਂ ਆਓ ਹਮਾਰੇ ਪਾਸ, ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ। ਮੇਨ ਗੱਲ ਹੈਗੀ ਆ ਵੀ ਜਦੋਂ ਆਪਾਂ 1984 ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਆ, ਆਪਣੇ ਸ਼ਹੀਦਾਂ ਦੇ ਅਮਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਆ, ਤੇ ਆਪਣੇ ਗੁਰੂ ਖਾਲਸਾ ਪੰਥ ਦੇ ਭਵਿੱਖ ਦੇ ਰਾਹ ਦੀ ਆਪਾਂ ਗੱਲ ਕਰਨੀ ਹੈਗੀ ਆ, ਇਹ ਜ਼ਰੂਰੀ ਆ ਵੀ ਜਿਹੜਾ ਆਪਣਾ ਨਜ਼ਰੀਆ ਹੈਗਾ ਉਹ ਗੁਰੂ ਵਾਲਾ, ਗੁਰੂ ਗ੍ਰੰਥ, ਗੁਰੂ ਪੰਥ ਵਾਲਾ ਹੋਵੇ, ਨਾ ਕਿ ਦੁਨੀਆ ਦਾ। ਆਪਣੇ ਇਤਿਹਾਸ ਦੀ ਵਿਆਖਿਆ ਤੇ ਭਵਿੱਖ ਦੀ ਰਣਨੀਤੀ ਇਸ ਤਰੀਕੇ ਨਾਲ ਹੀ ਤੈਅ ਹੋ ਸਕਦੀ। ਸੋ 1984 ਤੋਂ ਬਾਅਦ ਤਕਰੀਬਨ 1.5 ਸਾਲ ਬਾਅਦ ਅਤ ਕਠਿਨ ਸਮਿਆਂ ਦੇ ਵਿੱਚ, ਹਾਲਾਤਾਂ ਦੇ ਵਿੱਚ, ਉਸੇ ਅਸਥਾਨ ਤੇ ਜਿੱਥੇ ਇੰਡੀਅਨ ਸਰਕਾਰ ਨੇ ਟੈਂਕਾਂ ਤੋਪਾਂ ਦੇ ਨਾਲ ਅਕਾਲ ਤਖਤ ਸਾਹਿਬ ਢਹਿ ਢੇਰੀ ਕਰ ਦਿੱਤਾ ਸੀਗਾ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੂੰ ਸ਼ਹੀਦ ਕੀਤਾ ਸੀਗਾ, ਜਿਨ੍ਹਾਂ ਦਾ ਭੁਲੇਖਾ ਸਰਕਾਰ ਨੂੰ ਸੀਗਾ ਵੀ ਆਪਾਂ ਸਿੱਖਾਂ ਦਾ ਲੱਕ ਤੋੜ ਦਿੱਤਾ, ਉਸੇ ਹੀ ਅਸਥਾਨ ਤੇ ਤਕਰੀਬਨ 1.5 ਸਾਲ ਬਾਅਦ ਗੁਰੂ ਖਾਲਸਾ ਪੰਥ ਇਕੱਠਾ ਹੋਇਆ ਤੇ 1986 ਦੇ ਵਿੱਚ ਸਰਬੱਤ ਖਾਲਸਾ ਉੱਥੇ ਸੱਦਿਆ ਗਿਆ ਤੇ ਆਪਣਾ ਵਰਤਮਾਨ ਚੱਲ ਰਿਹਾ ਸੰਘਰਸ਼ ਦਾ ਉੱਥੇ ਮੁੱਢ ਵੱਜਾ। ਤੇ ਉਸੇ ਦਿਨ ਸਰਬੱਤ ਖਾਲਸੇ ਦੇ ਗੁਰਮਤਿਆਂ ਦੇ ਵਿੱਚ ਕੁਝ 17 ਮੈਂ ਸਾਂਝੀਆਂ ਕਰਨਾ ਚਾਹੁੰਦਾ, ਕਿਉਂਕਿ ਇਹ ਜਿਹੜੀਆਂ 17 ਹੈਗੀਆਂ, ਇਹ ਜੋ ਆਪਣੇ ਸ਼ਹੀਦਾਂ ਦੇ ਜਿਹੜੇ ਵਾਰਸਾਂ ਨੇ ਸਾਨੂੰ ਸਾਡੇ ਵਾਸਤੇ ਉਪਦੇਸ਼ ਦਿੱਤਾ, ਸਿੱਖਿਆ ਦਿੱਤੀ ਹੈਗੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਔਕੜਾਂ, ਮੁਸ਼ਕਲਾਂ ਦਾ, ਜ਼ੁਲਮ ਦਾ, ਹਾਕਮਾਂ ਦਾ ਆਪਾਂ ਮੁਕਾਬਲਾ ਕਿਸ ਤਰੀਕੇ ਨਾਲ ਕਰਨਾ। ਸਰਬੱਤ ਖਾਲਸੇ ਦੇ ਗੁਰਮਤਿਆਂ 'ਚ ਲਿਖਿਆ ਵੀ ਇਹ ਸਮਾਗਮ ਇੱਕ ਵਾਰ ਫਿਰ ਇਹ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਹੈ ਕਿ ਇੱਕ ਓੰਕਾਰ ਸਤਨਾਮ ਦੇ ਧਾਰਨੀ ਸਿੱਖਾਂ ਦਾ ਧਰਮ, ਰਾਜਨੀਤੀ ਤੇ ਗੁਰਧਾਮ ਅਨਿਖੜ ਹਨ ਤੇ ਇਹ ਉਹਨਾਂ ਦੀ ਵਰਤੋਂ ਪੰਥਕ ਨਵ ਉਸਾਰੀ ਲਈ ਕਰਦੇ ਹੀ ਰਹਿਣਗੇ ਅਤੇ ਸਿੱਖ ਆਪਣਾ ਸ਼ਾਸਤਰਧਾਰੀ ਹੋਣ ਦਾ ਹੱਕ ਤੇ ਗੁਰਧਾਮਾਂ ਵਿੱਚ ਸ਼ਾਸਤਰਾਂ ਤੇ ਪਾਬੰਦੀ ਨੂੰ ਪ੍ਰਵਾਨ ਨਹੀਂ ਕਰਦੇ। ਸੋ ਇਹਨਾਂ ਚੰਦ 17 ਦੇ ਵਿੱਚ ਸਾਨੂੰ ਸੇਧ ਬਹੁਤ ਸਪਸ਼ਟ ਮਿਲਦੀ ਹੈਗੀ ਆ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਿੱਖਾਂ ਦਾ ਸੰਘਰਸ਼ ਆ, ਉਹਦੇ 4 ਥੰਮ ਜਿਹੜੇ ਹੈਗੇ ਸਾਨੂੰ ਯਾਦ ਰੱਖਣ ਦੀ ਲੋੜ ਹੈਗੀ ਆ। ਧਰਮ, ਰਾਜਨੀਤੀ, ਆਪਣੇ ਗੁਰਧਾਮ ਤੇ ਸ਼ਾਸਤਰ ਜਿਹੜੇ ਗੁਰੂ ਵੱਲੋਂ ਬਖਸ਼ੇ ਆ। ਜਿਹੜੀ ਸਿੱਖਾਂ ਦੀ, ਸਿੱਖ ਸੰਘਰਸ਼ ਦੀ ਜਿਹੜੀ ਬੁਨਿਆਦੀ ਗੱਲ ਹੈਗੀ ਉਹ ਧਰਮ ਦੀ ਹੈਗੀ ਆ, ਕਿਉਂਕਿ ਪਿਛਲੇ ਕੁਝ ਸਮੇਂ ਦੇ ਵਿੱਚ ਆਪਣੇ ਸੰਘਰਸ਼ ਦੇ ਸਿਧਾਂਤ ਨੂੰ, ਆਪਣੇ ਸੰਕਲਪ ਨੂੰ ਵੀ ਧੁੰਦਲਾ ਕੀਤਾ ਜਾ ਰਿਹਾ ਵੀ ਇਹ ਸਿਰਫ ਕੋਈ ਰਾਜਸੀ ਲੜਾਈ ਹੈਗੀ ਆ, ਜਿਹੜੀ ਬਿਲਕੁਲ ਗੱਲ ਸਹੀ ਨਹੀਂ। ਮਹਾਰਾਜ ਦਾ ਫਰਮਾਨ ਆ, ਤਨ ਜਿਉ ਤਿਹ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ। ਜਿਹੜਾ ਗੁਰੂ ਦਾ ਸਿੱਖ ਆ, ਉਹਦੀ ਸੰਪੂਰਨਤਾ ਉਦੋਂ ਹੀ ਹੁੰਦੀ ਆ ਜਦੋਂ ਉਹਦੇ ਰਸਨਾ ਤੇ ਮਹਾਰਾਜ ਦਾ ਨਾਮ ਹੋਵੇ, ਹਿਰਦੇ ਵਿੱਚ ਸਿਮਰਨ ਹੋਵੇ ਤੇ ਨਾਲ ਚਿੱਤ ਦੇ ਵਿੱਚ ਜੁੱਧ ਦੀ ਵਿਚਾਰ, ਜੁੱਧ ਦਾ ਧਿਆਨ, ਜੁੱਧ ਵਾਸਤੇ ਚਾਹ ਹੋਵੇ। ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਇਹ ਸਾਡੀ ਧਰਮ ਦੀ ਬੁਨਿਆਦ ਆ। ਤੇ ਜਦੋਂ ਗੁਰੂ ਖਾਲਸਾ ਨਾਮ ਬਾਣੀ ਦਾ ਅਭਿਆਸ ਕਰਦਾ, ਉਹ ਆਪਣਾ ਸੰਘਰਸ਼ ਦਾ ਹਿੱਸਾ ਆ। ਇਹ ਕੋਈ ਵੱਖਰਾ ਅਭਿਆਸ ਨਹੀਂ ਹੈਗਾ, ਕੋਈ ਵੱਖਰਾ ਕਰਮ ਨਹੀਂ। ਜਦੋਂ ਗੁਰੂ ਦਾ ਸਿੱਖ ਨਾਮ ਬਾਣੀ ਦਾ ਅਭਿਆਸ ਕਰਕੇ ਆਪਣਾ ਆਪ ਦਾ ਮਨ ਨੂੰ ਸੋਧਦਾ ਆ, ਉਸ ਤੋਂ ਬਾਅਦ ਹੀ ਦੁਸ਼ਟਾਂ ਦੇ ਆਹੂ ਲਾ ਕੇ ਦੁਸ਼ਟਾਂ ਨੂੰ ਵੀ ਸੋਧਦਾ ਆ।
ਨਾਮ ਬਾਣੀ ਦਾ ਅਭਿਆਸ ਤੇ ਜੰਗ ਦੇ ਮੈਦਾਨ ਦੇ ਵਿੱਚ ਨਿਤਰਨਾ, ਦੁਸ਼ਟਾਂ ਦੇ ਆਹੂ ਲਾਉਣੇ ਆ। ਇੱਕੋ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਖਾਲਸੇ ਵਾਸਤੇ। ਤੇ ਇਸੇ ਗੱਲ ਵਿੱਚੋਂ, ਇਸੇ ਧਰਮ ਵਿੱਚੋਂ, ਇਸ ਸੰਕਲਪ ਵਿੱਚੋਂ ਸਿੱਖਾਂ ਦੀ ਰਾਜਨੀਤੀ, ਸਿੱਖਾਂ ਦਾ ਸੰਘਰਸ਼ ਨਿਕਲਦਾ ਆ। ਇਹ ਕੋਈ ਆਪਣੇ ਸੱਭਿਆਚਾਰਕ ਫਿਰਕੇ ਨੂੰ ਬਚਾਉਣ ਖਾਤਰ ਕਿਸੇ ਦੁਸ਼ਟ ਵੱਲੋਂ ਕੀਤੇ ਵਿਤਕਰੇ ਜਾਂ ਹਿੰਸਾ ਦੇ ਰੰਜ ਵਿੱਚੋਂ ਜਾਂ ਰਾਜ ਦੇ ਕਿਸੇ ਲਾਲਚ ਵਿੱਚੋਂ ਆਪਣਾ ਸੰਘਰਸ਼ ਨਿਕਲਿਆ ਨਹੀਂ ਹੈਗਾ। ਇਹ ਆਪਣਾ ਧਰਮ ਤੋਂ, ਗੁਰੂ ਪਾਤਸ਼ਾਹ ਦੇ ਚਰਨਾਂ ਦੇ ਨਾਲ ਪ੍ਰੀਤ ਵਿੱਚੋਂ ਇਹ ਉਪਜਿਆ ਸੰਘਰਸ਼। ਇਸ ਗੱਲ ਨੂੰ ਸਪਸ਼ਟ ਕਰਦੇ ਆ, ਆਪਣੀ ਸ਼ਹਾਦਤ ਤੋਂ ਕੁਝ ਦਿਨ ਪਹਿਲਾਂ, ਕੁਝ ਸਮੇਂ ਪਹਿਲਾਂ ਭਾਈ ਹਰਜਿੰਦਰ ਸਿੰਘ ਜਿੰਦਾ ਨੇ ਆਪਣੇ ਘਰਦਿਆਂ ਨੂੰ, ਆਪਣੇ ਪਰਿਵਾਰ ਨੂੰ ਇੱਕ ਖੱਤ ਲਿਖਿਆ, ਜਿਹਦੇ ਵਿੱਚ ਉਹ ਲਿਖਦੇ ਆ ਵੀ ਖਾਲਿਸਤਾਨ ਦਾ ਸੰਘਰਸ਼ ਕੋਈ ਨਿਰਾ ਸਿਆਸੀ ਅਤੇ ਦੁਨਿਆਵੀ ਕਦਰਾਂ ਕੀਮਤਾਂ ਦਾ ਰਿਣੀ ਨਹੀਂ ਹੈਗਾ, ਸਗੋਂ ਇਸ ਦਾ ਸਹੀ ਅਰਥ ਧਰਮ ਯੁੱਧ ਹੈ। ਅਸੀਂ ਧਰਮ ਵਿੱਚ ਰੰਗ ਰੱਤ ਕੇ ਹੀ ਮੈਦਾਨੇ ਜੰਗ ਵਿੱਚ ਜਾਣਾ ਹੈ ਅਤੇ ਸਾਨੂੰ ਟੇਕ ਸਿਰਫ ਅਕਾਲ ਪੁਰਖ ਦੀ ਹੈ। ਇਹ ਬਿਲਕੁਲ ਸਪਸ਼ਟ ਭਾਈ ਸਾਹਿਬ ਦੇ, ਭਾਈ ਹਰਜਿੰਦਰ ਸਿੰਘ ਜਿੰਦਾ ਦੇ ਸ਼ਬਦ ਸਾਨੂੰ ਦੱਸਦੇ ਆ ਵੀ ਇਹ ਜਿਹੜੀ ਲੜਾਈ ਆਪਣੀ ਹੈਗੀ ਆ ਖਾਲਿਸਤਾਨ ਦੀ ਸਥਾਪਤੀ ਵਾਸਤੇ, ਇਹ ਧਰਮ ਦਾ ਕਰਮ ਆ, ਧਰਮ ਵਿੱਚੋਂ ਨਿਕਲਿਆ ਹੋਇਆ ਸੰਘਰਸ਼। ਤੇ ਜਦੋਂ ਆਪਾਂ ਆਪਣੇ ਆਦਰਸ਼ਾਂ ਦੀ, ਸੰਕਲਪਾਂ ਦੀ ਗੱਲ ਕਰ ਲਈਏ, ਫਿਰ ਉਸ ਤੋਂ ਅਗਲਾ ਹੈਗਾ ਵੀ ਆਪਾਂ ਇਹਨਾਂ ਨੂੰ ਲਾਗੂ ਕਿਸ ਤਰੀਕੇ ਨਾਲ ਕਰਨਾ, ਖਾਲਸੇ ਦੀ ਤਾਕਤ ਕਿਸ ਤਰੀਕੇ ਨਾਲ ਉਸਾਰੀ ਜਾਂਦੀ ਆ। ਤੇ ਉਹ ਵੀ ਸਰਬੱਤ ਖਾਲਸੇ ਦੇ ਗੁਰਮਤਿਆਂ 'ਚ ਜਿਹੜੀ ਉਹ ਗੁਰਧਾਮਾਂ ਵਾਲੀ ਗੱਲ ਹੈਗੀ, ਉਹਦੇ ਵਿੱਚ ਸਪਸ਼ਟ ਆ। ਸਾਡੇ ਵਾਸਤੇ ਜਿਹੜੇ ਆਪਣੇ ਗੁਰਦੁਆਰੇ ਸਾਹਿਬਾਨ ਹੈਗੇ, ਆਪਣੇ ਗੁਰਧਾਮ ਆ, ਉਹ ਪੂਜਾ ਦੇ ਕੇਂਦਰ ਨਹੀਂ ਹੈਗੇ, ਉਹ ਰਾਜ ਦੇ ਕਿਲੇ ਆ। ਜਦੋਂ ਆਪਾਂ ਇਤਿਹਾਸ ਨੂੰ ਵਾਚਦੇ ਆ, ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਹੁੰਦੀ ਆ, ਤਾਂ ਇਤਿਹਾਸਕਾਰ ਲਿਖਦੇ ਆ ਵੀ ਉਹ ਕਿਸੇ ਨਿੱਜੀ ਵੈਰ ਵਿਰੋਧ ਕਰਕੇ ਜਾਂ ਸੱਭਿਆਚਾਰਕ ਫਿਰਕਿਆਂ ਦੇ ਟਕਰਾਅ ਕਰਕੇ ਸ਼ਹਾਦਤ ਨਹੀਂ ਹੋਈ। ਸ਼ਹਾਦਤ ਤਾਂ ਹੋਈ ਸੀਗੀ ਕਿਉਂਕਿ ਗੁਰੂ ਪਾਤਸ਼ਾਹ, ਜਿਹੜਾ ਗੁਰੂ ਦਾ ਦਰਬਾਰ ਸੀਗਾ, ਉਹ ਸਟੇਟ ਵਿਥਿਨ ਅ ਸਟੇਟ ਦਾ ਰੂਪ ਲੈ ਰਿਹਾ ਸੀ। ਜਿਹੜਾ ਆਪਣਾ ਗੁਰੂ ਦਰਬਾਰ ਸੀ, ਉਹਦੀ ਰਾਜ ਸੀ ਸ਼ਕਤੀ ਦੀ ਉਭਾਰ ਕੀਤਾ ਜਾ ਰਿਹਾ ਸੀਗਾ, ਜਿਹਦੇ ਨਾਲ ਮੁਗਲ ਸਲਤਨਤ ਦੇ ਨਾਲ ਆਪਣਾ ਟਕਰਾਅ ਹੋ ਰਿਹਾ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮਿਆਂ ਦੇ ਵਿੱਚ, ਜਦੋਂ ਜੰਗਾਂ ਯੁੱਧਾਂ ਦਾ ਸਮਾਂ ਆਇਆ, ਜਦੋਂ ਪਹਾੜੀ ਰਾਜੇ ਦੇ ਨਾਲ ਜਦੋਂ ਲੜਾਈ ਹੋਣੀ ਸੀਗੀ, ਤਾਂ ਪਹਾੜੀ ਰਾਜੇ ਦਾ ਗਿਲਾ ਸ਼ਿਕਵਾ ਇਹੀ ਸੀ। ਕਵੀ ਸੈਨਾਪਤ ਸ੍ਰੀ ਗੁਰਸੋਭਾ ਦੇ ਵਿੱਚ ਉਹ ਲਿਖਦੇ ਆ ਵੀ ਉਹਨਾਂ ਦੀ ਜਿਹੜੀ ਗਿਲਾ ਸ਼ਿਕਵਾ ਸੀਗਾ, ਜਾਂ ਜਿਹੜੇ ਉਹਨਾਂ ਦੀ ਗੱਲ ਸੀ, ਇਹ ਸੀ, ਹਮਰਾ ਰਾਜ ਅਕਾਰਥ ਗਇਓ, ਸਤਿਗੁਰ ਰਾਜ ਚਹੁੰ ਦਿਸ਼ ਪਇਓ। ਵੀ ਜਿਹੜਾ ਗੁਰੂ ਪਾਤਸ਼ਾਹ ਦਾ ਆਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਦਰਬਾਰ ਸੀ, ਉਹਦੀ ਰਾਜ ਸੀ ਤਾਕਤ ਜਿਹੜੀ ਸੀਗੀ, ਉਹ ਜਿਹਦਾ ਫਲਾਹ ਹੋ ਰਿਹਾ ਸੀਗਾ, ਜਿਹਦਾ ਵਿਸਥਾਰ ਹੋ ਰਿਹਾ ਸੀਗਾ, ਉਹਦੇ ਕਰਕੇ ਜਿਹੜੇ ਕੂੜ ਦੇ ਤਖਤ ਸੀਗੇ, ਉਹ ਬਿਲਕੁਲ ਅੰਡਰਮਾਈਨ ਹੋ ਰਹੇ ਸੀਗੇ, ਬੇਅਸਰ ਹੋ ਰਹੇ ਸੀਗੇ। ਤੇ ਅਖੀਰਲੀ ਗੱਲ ਫਿਰ ਆਉਂਦੀ ਹੈ ਨੀਤੀ ਦੀ, ਜਿਹੜੀ ਸਰਬੱਤ ਖਾਲਸੇ ਦੇ ਗੁਰਮਤਿ 'ਚ ਲਿਖਿਆ ਗਿਆ ਵੀ ਸ਼ਾਸਤਰਾਂ ਤੇ ਪਾਬੰਦੀ ਗੁਰੂ ਖਾਲਸਾ ਕਦੇ ਨਹੀਂ ਪ੍ਰਵਾਨ ਕਰੂਗਾ। ਜਦੋਂ ਫਰੰਗੀ ਦੱਖਣੀ ਏਸ਼ੀਆ ਦੇ ਵਿੱਚ ਜਦੋਂ ਆਇਆ, ਤਾਂ ਉਹਨਾਂ ਦੇ ਕੁਝ ਅਹਿਲਕਾਰ, ਇੱਕ ਜੇਮਸ ਬਰਾਊਨ ਨਾਮੀ ਅਹਿਲਕਾਰ ਸੀਗਾ, ਜਿਹਨੇ ਭਾਈ ਲਹਿਣਾ ਸਿੰਘ ਭੰਗੀ ਦੇ ਨਾਲ ਚਿੱਠੀ ਪੱਤਰਾਂ ਦਾ ਜਿਹੜਾ ਸਿਲਸਿਲਾ ਉਹ ਚਲਾਇਆ ਸੀ। ਤੇ ਉਹਨੇ ਲਹਿਣਾ ਸਿੰਘ ਭੰਗੀ ਨੂੰ ਇਹ ਗੱਲ ਪੁੱਛੀ ਸੀਗੀ ਵੀ ਤੁਹਾਨੂੰ ਰਾਜ ਕਰਨ ਦਾ ਅਧਿਕਾਰ ਕਿਵੇਂ ਤੇ ਕਿਉਂ ਮਿਲਿਆ। ਜਿਹੜਾ ਜੇਮਸ ਬਰਾਊਨ ਲਿਖਦਾ ਆ ਵੀ ਲਹਿਣਾ ਸਿੰਘ ਭੰਗੀ ਦਾ ਜਿਹੜਾ ਜਵਾਬ ਸੀ, ਉਹ ਸਪਸ਼ਟ ਸੀ ਕਿ ਰਾਜ ਕਰਨ ਦਾ ਜਿਹੜਾ ਅਧਿਕਾਰ ਆ, ਉਹਦਾ ਵਾਹਦ ਸਰੋਤ ਅਕਾਲ ਪੁਰਖ ਆ। ਰਾਜ ਉਹਨਾਂ ਕੌਮਾਂ ਨੂੰ, ਉਹਨਾਂ ਲੋਕਾਂ ਨੂੰ ਮਿਲਦਾ ਆ ਜਿਨ੍ਹਾਂ ਤੇ ਅਕਾਲ ਪੁਰਖ ਦੀ ਬਖਸ਼ਿਸ਼ ਹੁੰਦੀ ਆ ਤੇ ਜਿਨ੍ਹਾਂ ਦੀ ਤੇਗ ਦੇ ਵਿੱਚ ਜ਼ੋਰ ਆ। ਸੋ 18ਵੀਂ ਸਦੀ ਦੇ ਵਿੱਚ, 80ਵਿਆਂ ਦੇ ਵਿੱਚ ਖਾਲਿਸਤਾਨ ਲਈ ਚੱਲ ਰਹੇ ਸੰਘਰਸ਼ ਦੇ ਵਿੱਚ ਤੇ ਭਵਿੱਖ ਦੇ ਵਿੱਚ ਵੀ ਇਹ ਜਿਹੜੇ ਚਾਰ ਥੰਮ ਹੈਗੇ ਆ ਸਿੱਖਾਂ ਦੇ ਸੰਘਰਸ਼ ਦੇ, ਧਰਮ, ਰਾਜਨੀਤੀ, ਗੁਰਧਾਮ ਤੇ ਸ਼ਾਸਤਰ, ਇਹ ਹਮੇਸ਼ਾ ਵਾਸਤੇ, ਸਦਾ ਵਾਸਤੇ ਸਾਡਾ ਰਾਹ ਰੋਸ਼ਨ ਕਰਦੇ ਰਹਿਣਗੇ।
ਸੋ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਗੱਲ ਬਹੁਤ ਕੀਤੀ ਜਾਂਦੀ ਹੈਗੀ ਆ ਵੀ 1947 ਵਰਗੇ ਹਾਲਾਤ ਪੈਦਾ ਹੋ ਰਹੇ ਆ, ਜਾਂ ਇਹ ਗੱਲ ਵੀ, ਇਸ ਗੱਲ ਦਾ ਵੀ ਜ਼ਿਕਰ ਹੁੰਦਾ ਰਹਿੰਦਾ ਵੀ 1947 ਦੇ ਵਿੱਚ ਕੋਈ ਗਲਤੀ ਹੋਈ ਸੀ। ਉਸ ਗਲਤੀ ਨੂੰ ਇਹਨਾਂ ਵਿਚਾਰਾਂ ਦੇ ਨਾਲ ਸਾਨੂੰ ਸਮਝਣ ਦੀ ਲੋੜ ਹੈਗੀ ਆ ਵੀ 1947 ਦੀ ਕੋਈ ਵਕਤੀ ਗਲਤੀ ਨਹੀਂ ਸੀ, ਵੀ ਇੱਕ ਦਿਨ ਕੋਈ ਫੈਸਲਾ ਹੋਇਆ ਸੀਗਾ। 1947 ਦੇ ਵਿੱਚ ਜੋ ਸਾਡੀ ਰਾਜ ਸੀ, ਜਿਹੜੀ ਸਮਝ ਸੀਗੀ, ਉਹ ਬੁਨਿਆਦੀ ਸਮਝ ਦੇ ਵਿੱਚ ਇੱਕ ਵਿਗਾੜ ਸੀ। ਕਿਉਂਕਿ ਆਪਾਂ ਆਪਣੇ ਸੁਤੰਤਰ ਸੰਸਥਾਵਾਂ, ਆਪਣੇ ਤੇਗ ਦੇ ਜੋਹਰ ਤੇ ਟੇਕ ਰੱਖਣ ਦੀ ਬਜਾਏ, ਅਕਾਲ ਪੁਰਖ ਤੇ ਟੇਕ ਰੱਖਣ ਦੀ ਬਜਾਏ ਆਪਾਂ ਗੈਰਾਂ ਤੋਂ ਆਪਾਂ ਆਸਾਂ ਰੱਖਣੀ ਸ਼ੁਰੂ ਕਰਤੀਆਂ ਸੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਾਰੇ ਨੂੰ ਪਤਾ ਹੀ ਹੈਗਾ, ਪਿਛਲੇ ਕੁਝ ਸਾਲਾਂ ਦੇ ਵਿੱਚ ਜੇ ਆਪਾਂ ਆਪਣੇ ਦੱਖਣੀ ਏਸ਼ੀਆ ਦੇ ਇਲਾਕੇ ਵੱਲ ਆਪਾਂ ਝਾਤ ਮਾਰਦੇ ਹਾਂ ਤਾਂ ਪਿਛਲੇ ਕੁਝ ਸਾਲਾਂ ਦੇ ਵਿੱਚ ਬੰਗਲਾਦੇਸ਼ ਦੇ ਵਿੱਚ, ਸ੍ਰੀਲੰਕਾ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਸਾਰੇ ਤਕਰੀਬਨ ਗੁਆਂਢੀ ਮੁਲਕ ਜਿੰਨੇ ਵੀ ਹੈਗੇ ਉਹਨਾਂ ਦੇ ਵਿੱਚ ਕਿੰਨੀ ਉਥਲ-ਪੁਥਲ ਰਹੀ ਆ ਪਿਛਲੇ ਕੁਝ ਸਾਲਾਂ ਦੇ ਵਿੱਚ। ਦੂਰ ਜਾਣ ਦੀ ਲੋੜ ਵੀ ਨਹੀਂ ਹੈਗੀ, ਪਿਛਲੇ ਸਾਲ ਹਜੇ ਸਾਲ ਹੀ ਹੋਇਆ ਜਦੋਂ ਇੰਡੀਆ ਪਾਕਿਸਤਾਨ ਦੇ ਵਿਚਕਾਰ ਜੰਗ ਚੱਲੀ ਆ ਤੇ ਉਹ ਪੰਜਾਬ ਦੀ ਧਰਤੀ ਤੇ ਉਹ ਜੰਗ ਚੱਲੀ ਆ। ਪੰਜਾਬ ਦੇ ਵਿੱਚ ਰਹਿ ਰਹੇ ਆਪਣੇ ਵੀਰਾਂ ਦੇ ਕੰਨਾਂ ਦੇ ਵਿੱਚ ਬੰਬਾਂ ਦੀ ਆਵਾਜ਼ ਗੂੰਜਦੀ ਸੀਗੀ, ਸਾਡੇ ਘਰਾਂ ਦੇ ਵਿੱਚ, ਸਾਡੇ ਖੇਤਾਂ ਦੇ ਵਿੱਚ, ਸਾਡੇ ਗੁਰਦੁਆਰੇ ਸਾਹਿਬਾਨਾਂ ਦੇ ਉੱਪਰ ਬੰਬ ਡਿੱਗ ਰਹੇ ਸੀਗੇ। ਇਸ ਤੋਂ ਸਾਨੂੰ ਸਮਝ ਲੈਣਾ ਚਾਹੀਦਾ ਹੈਗਾ ਵੀ ਜਿੰਨੇ ਵੱਡੇ ਖਤਰੇ ਸਿੱਖਾਂ ਵਾਸਤੇ ਪੈਦਾ ਹੋ ਰਹੇ ਆ, ਆਉਣ ਵਾਲੇ ਸਮੇਂ ਦੇ ਵਿੱਚ ਓਡੇ ਹੀ ਵੱਡੀਆਂ ਸੰਭਾਵਨਾਵਾਂ ਗੁਰੂ ਖਾਲਸਾ ਪੰਥ ਦੀ ਚੋਲੀ ਪੈ ਸਕਦੀਆਂ। ਪਰ ਇਸ ਸੰਭਾਵਨਾਵਾਂ ਦਾ ਲਾਹਾ ਉਹੀ ਕੌਮਾਂ ਲੈ ਸਕਦੀਆਂ ਜਿਹੜੀਆਂ ਆਪਣੇ ਸਿਧਾਂਤ, ਆਪਣੇ ਆਦਰਸ਼ਾਂ ਪ੍ਰਤੀ ਸਪਸ਼ਟ ਹੋਣ, ਨਿਸ਼ਾਨੇ ਪ੍ਰਤੀ ਵਚਨਬੱਧ ਹੋਣ ਤੇ ਉਹਨਾਂ ਦੀ ਤਿਆਰੀ ਹੋਵੇ, ਲਾਮਬੰਦੀ ਹੋਵੇ। ਗੁਰੂ ਨੂੰ ਮੁੱਖ ਕਰਕੇ ਆਪਣੀ ਸੁਤੰਤਰ ਤਾਕਤ ਨੂੰ ਉਸਾਰ ਕੇ ਆਪਣੇ ਗੁਰਧਾਮਾਂ ਦੇ ਵਿੱਚ, ਆਪਣੀਆਂ ਪੰਥਕ ਜਥੇਬੰਦੀਆਂ ਦੇ ਵਿੱਚ, ਤੇ ਜੋ ਗੁਰੂ ਪਾਤਸ਼ਾਹ ਵੱਲੋਂ ਗੁਰੂ ਖਾਲਸਾ ਨੂੰ ਬਖਸ਼ੇ ਹਰ ਹੀਲੇ ਵਸੀਲੇ ਦੀ ਆਪਾਂ ਉਹ ਵਰਤੋਂ ਕਰਨੀ ਆ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਰਾਜ ਦੀ ਸਥਾਪਤੀ ਕਰਨ ਵਾਸਤੇ। ਸੋ ਆਪਣਾ ਜਿਹੜਾ ਪਹਿਲਾ ਕਦਮ ਹੈਗਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਕਮਰ ਕੱਸੇ ਕਰਕੇ ਆਪਾਂ ਅਰਦਾਸ ਇਹੀ ਕਰਨੀ ਆ, ਆਉਣ ਵਾਲੇ ਸਮੇਂ ਦੇ ਵਿੱਚ ਜੋ ਪਰਖ ਦੀਆਂ ਕੜੀਆਂ ਆਉਣ ਵਾਲੀਆਂ, ਮਹਾਰਾਜ ਸਾਨੂੰ ਉਹਨਾਂ ਪਰਖ ਦੀ ਕੜੀਆਂ ਚੋਂ ਸਾਬਤ ਕਦਮੀ ਅੱਗੇ ਲੰਘਣ ਵਾਸਤੇ ਬਲ, ਬੁੱਧੀ, ਸਮਰੱਥਾ ਬਖਸ਼ਿਸ਼ ਕਰਨ। ਤੇ ਜਿਸ ਤਰ੍ਹਾਂ ਸੰਤਾਂ ਨੇ ਸਾਨੂੰ 1978 ਦੇ ਵਿੱਚ ਯਾਦ ਕੀਤਾ ਸੀਗਾ, ਉਹ ਸਾਨੂੰ ਮਹਾਰਾਜ ਜਿਉਂਦਿਆਂ ਦੀ ਗਿਣਤੀ ਦੇ ਵਿੱਚ ਸ਼ਾਮਲ ਹੋਣ ਵਾਸਤੇ ਸਾਡੇ ਮਨ ਦੇ ਵਿੱਚ ਤਾਂਘ ਹੋਵੇ, ਤੜਫ ਉਪਜੇ, ਅਰਦਾਸ ਨਿਕਲੇ ਤੇ ਉਸ ਤੜਫ ਵਿੱਚੋਂ, ਉਸ ਤਾਂਘ ਵਿੱਚੋਂ ਸਾਡੇ ਭਵਿੱਖ ਦੇ ਸਾਰੇ ਰਾਹ ਨਿਕਲ ਆਉਣਗੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।